बाबा को ईद मुबारक। ऐसे ऐसे एक ऐसे हाँ, ईद मुबारक। की हाल चाल है? ठीक हो? ईदी कितने नोट है दिखाओ। ओए होए होए नए नए नोट, वाह भाई वाह। ने फुल ते अब्दुल रहीम हैगा छोटा ते इनू लग सकती है चोट। ओए होए 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 इतने नोट, वाह भाई वाह, वाह भाई वाह, क्या बात है। जिन्हें खुशियां में शामिल करते जिन्हें जिन्हें खीर खानी है, मिठी ईद ते मिठियां चीज़ां ते मिठियां रौनकां। मुबारक। अस्सलामुअलैकुम सज्जनों, बेलियो तो मित्रों, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ, ਲਹਿਦੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ ਨਾਲ। ਤੇ ਸਭ ਨੂੰ ਈਦ ਦੀਆਂ ਖੁਸ਼ੀਆਂ ਜਿਹੜੀਆਂ ਮੁਬਾਰਕ ਹੋਵੇ। ਈਦ ਮੁਬਾਰਕ ਮੇਰੀ ਤਰਫੋਂ, ਮੇਰੀ ਫੈਮਿਲੀ ਦੀ ਤਰਫੋਂ, ਨਾਸਰ ਅਮੀਨ ਵਲੌਗ ਦੀ ਤਰਫੋਂ ਸਭ ਨੂੰ ਈਦ ਦੀਆਂ ਖੁਸ਼ੀਆਂ ਢੇਰੋਂ ਮੁਬਾਰਕ। ਤੇ ਜਿਹੜਾ ਨਾ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਦੇਸ਼ ਪ੍ਰਦੇਸ਼ ਰਹਿ ਰਹੇ ਨੇ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀਆਂ ਜਿਹੜੀਆਂ ਨਾ ਮੁਬਾਰਕ ਹੋਣ, ਕਿਉਂਕਿ ਆਪਣੀ ਫੈਮਿਲੀ ਤੋਂ ਦੂਰ ਰਹਿਣਾ ਬੜਾ ਮੁਸ਼ਕਲ ਹੁੰਦਾ ਤੇ ਇਹ ਛੋਟੇ ਛੋਟੇ ਬੱਚੇ ਜਿਹੜੇ ਨੇ ਨਾ, ਇਹਨਾਂ ਦੇ ਨਾਲ ਜਿਹੜੀਆਂ ਨਾ ਖੁਸ਼ੀਆਂ ਜਿਹੜੀਆਂ ਸੈਲੀਬ੍ਰੇਟ ਹੁੰਦੀਆਂ ਨੇ। ਲੇਕਿਨ ਪ੍ਰਦੇਸ਼ ਦੇ ਵਿੱਚ ਜਾ ਕੇ ਦੂਰ ਰਹਿਣਾ ਤੇ ਖੁਸ਼ੀਆਂ ਨਹੀਂ ਹੁੰਦੀਆਂ। ਲੇਕਿਨ ਕੀ ਕਰੇ, ਘਰ ਦੇ ਵਾਸਤੇ ਜਾਣਾ ਪੈਂਦਾ ਤੇ ਕੰਮ ਜਾ ਕੇ ਕਰਨਾ ਪੈਂਦਾ। ਤੇ ਜਿਹੜੇ ਵੀ ਲੋਕ ਜਿੱਥੇ ਜਿੱਥੇ ਨੇ ਉਮਤ ਮੁਸਲਮਾਨ ਤੇ तमाम ਲੋਕਾਂ ਨੂੰ, ਬਾਹਰ ਤੇ ਰਹਿਣ ਵਾਲਿਆਂ ਨੂੰ, ਚਾਹੇ ਉਹ ਸਾਊਦੀ ਅਰਬ ਰਹਿੰਦੇ ਨੇ, ਉਹ ਇੰਗਲੈਂਡ ਰਹਿੰਦੇ ਨੇ, ਉਹ ਕੁਵੈਤ ਰਹਿੰਦੇ ਨੇ, ਉਹ ਬਹਿਰੀਨ ਰਹਿੰਦੇ ਨੇ, ਉਹ ਜਿੱਥੇ ਜਿੱਥੇ ਵੀ ਰਹਿੰਦੇ ਨੇ, ਉਹਨਾਂ ਸਾਰਿਆਂ ਨੂੰ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਇੱਕ ਦਫਾ ਫਿਰ ਈਦ ਮੁਬਾਰਕ। ਪਾਕਿਸਤਾਨ ਦੇ ਵਿੱਚ ਅੱਜ ਪਹਿਲਾ ਦਿਨ ਆ, ਲੇਕਿਨ ਸਾਊਦੀ ਅਰਬ ਬਾਲੇ ਮਾਲਕ ਅੱਜ ਉੱਥੇ ਦੂਸਰਾ ਦਿਨ ਅਲਹਮਦੁਲਿਲਾ। ਤੇ ਹਰ ਕੋਈ ਆਪਣੇ ਬੱਚਿਆਂ ਦੇ ਨਾਲ ਜਿਹੜਾ ਨਾ ਇਹ ਦਿਨ ਸੈਲੀਬ੍ਰੇਟ ਕਰ ਰਿਹਾ ਹੁੰਦਾ ਆਪਣੇ ਨਾਲ, ਪਿਆਰੇ ਨਾਲ। ਸੋ ਤੁਸੀਂ ਵੀ ਇਹ ਦਿਨ ਜਿਹੜੇ ਨਾ ਸੈਲੀਬ੍ਰੇਟ ਕਰੋ ਆਪਣਿਆਂ ਦੇ ਨਾਲ, ਪਿਆਰਿਆਂ ਦੇ ਨਾਲ, ਛੋਟੇ ਵੱਡਿਆਂ ਦੇ ਨਾਲ ਖੁਸ਼ੀਆਂ ਜਿਹੜੀਆਂ ਨਾ ਮਨਾਓ। ਅਲਹਮਦੁਲਿਲਾ ਅਲਹਮਦੁਲਿਲਾ ਅਸੀਂ ਵੀ ਇਹ ਖੁਸ਼ੀਆਂ ਜਿਹੜੀਆਂ ਸੈਲੀਬ੍ਰੇਟ ਕਰ ਰਹੇ ਹਾਂ। ਲੇਕਿਨ ਇਸ ਈਦ ਦੇ ਉੱਤੇ ਆਪਣਿਆਂ ਨੂੰ, ਪਿਆਰਿਆਂ ਨੂੰ, ਯਤੀਮ ਬੱਚਿਆਂ ਨੂੰ, ਬੱਚੀਆਂ ਨੂੰ ਤੇ ਦੂਸਰਾ ਈਰਾਨ ਦੇ ਲੋਕਾਂ ਨੂੰ, ਫਲਸਤੀਨ ਦੇ ਲੋਕਾਂ ਨੂੰ ਵੀ ਜਿਹੜਾ ਤੁਸੀਂ ਨਹੀਂ ਭੁੱਲਣਾ ਹੈਗਾ। ਉਹਨਾਂ ਵਾਸਤੇ ਵੀ ਜ਼ਰੂਰ ਦੁਆ ਕਰਨੀ ਆ ਔਰ ਇਹ ਦੁਆ ਕਰਨੀ ਆ ਕਿ ਅੱਲਾਹ ਤਾਲਾ ਈਰਾਨ ਨੂੰ ਹਰ ਲਮਹੇ ਜਿਹੜੀ ਆ ਨਾ ਉਹ ਫਤਹ ਨਸੀਬ ਫਰਮਾਏ। ਤੇ ਹੁਣ ਅਸੀਂ ਚੱਲੇ ਆ ਈਦ ਨਮਾਜ਼ ਪੜ੍ਹਨ ਤੇ ਆਓ ਚੱਲੀਏ ਫਿਰ ईद नमाज पढ़न मस्जिद की तरफ। माशाल्लाह मैं बेटा ईद नमाज पढ़ के आ रहा हूँ, ठीक है? नहीं मैं जा रहा हूँ, मैं ईद नमाज पढ़ के आता हूँ। ओके ठीक है फिर, अल्लाह हाफिज़, मैं ईद नमाज पढ़ रहा हूँ। तो जी अल्हम्दुलिल्लाह अल्हम्दुलिल्लाह ਅਸੀਂ ਜਿਹੜਾ ਈਦ ਨਮਾਜ਼ ਪੜ੍ਹਨ ਵਾਸਤੇ ਜਿਹੜਾ ਪਹੁੰਚ ਗਏ ਹੈਗੇ ਸਾਡੇ ਖਾਨਪੁਰ ਦੀ ਸਭ ਤੋਂ ਵੱਡੀ ਮਸਜਿਦ, ਸਭ ਤੋਂ ਵੱਡਾ ਤਬਲੀਗੀ मस्जिद ज़िक्रिया दे विच। अल्हम्दुलिल्लाह जी अल्हम्दुलिल्लाह माशाअल्लाह अल्हम्दुलिल्लाह। रौनकां ईद दियां रौनकां माशाअल्लाह रोज़ियां तो बाद सुभान अल्लाह अल्हम्दुलिल्लाह माशाअल्लाह अल्हम्दुलिल्लाह माशाअल्लाह जी। काफ़ी ज़्यादा लोगों का रश है, चारों तरफ देख सकते हो। इधर काफ़ी ज़्यादा लोग जड़े ईद पढ़न आ रहे मस्जिद ज़िक्रिया दे विच ते माशाअल्लाह बढ़िया रौनकां ने। ते बैठने को देखते हो, मेरे पढ़ने को देखते हो, जिस तरह मुझे नमाज का ईद नमाज पढ़िए, दुआवां करियो साडे लई, असीं करांगे तुहाडे वास्ते। महफूज भी किया और उसको लिखकर उम्मत की तरफ मुंतकिल किया और आप अलैहिस्सलाम की जुबान लो जी अल्हम्दुलिल्लाह सब नू ईद मुबारक। ईद पढ़न तो बाद सारे लोग एक दूसरे नाल गले मिलते पे ने अल्हम्दुलिल्लाह नाल। ते ईद दियां खुशियां जड़ियां ना इंजॉय करते पे ने सारे लोग ते गले मिलते पे ने। आ देखो ते माशाअल्लाह बड़ी बहुत ज़्यादा तादाद दे विच माशाअल्लाह लोग सीगे इत्थे ते गले मिलते पे ने अल्हम्दुलिल्लाह। ते ईद दियां खुशियां सैलीब्रेट कर रहे ने। और जी असी भी ईद दियां खुशियां शामिल होंगे तो ईद जड़ी मिलते हैं। अस्सलाम वालेकुम जी, ईद मुबारक। ईद मुबारक। ईद दी लम्मियां लाइनां लग गई ने, ट्रैफिक काफ़ी जाम हो गई ईद नमाज पढ़न तो बाद, क्योंकि मस्जिद ज़िक्रिया दे विच काफ़ी रश होंदा है
ਤੇ ਇਸ ਵਾਸਤੇ ਇੱਥੇ ਗਰੁੱਪ ਫੋਟੋ ਹੁੰਦੇ ਪਏ ਨੇ ਆਪਣੇ ਪਿਆਰਿਆਂ ਦੇ ਨਾਲ ਹਰ ਜਗ੍ਹਾ ਤੇ ਬਹੁਤ ਜ਼ਿਆਦਾ ਜਿਹੜਾ ਨਾ ਉਹ ਰਸ਼ ਹੈਗਾ ਤੇ ਅਸੀਂ ਵੀ ਇਸ ਰਸ਼ ਚੋਂ ਗੁਜ਼ਰਨਾ ਹੈ। ਦੇਖਦੇ ਆ ਸਾਡੇ ਨਾਲ ਕੀ ਬਣਦਾ ਹੈਗਾ। ਲੇਕਿਨ ਅਲਹਮਦੁਲਿਲਾ ਜਿਹੜੀ ਈਦ ਨਮਾਜ਼ ਪੜ੍ਹੀ ਗਈ ਹੈ ਦਿਲ ਦੀਆਂ ਤਾਂ ਗਹਿਰਾਈਆਂ ਤੋਂ ਇੱਕ ਦਫਾ ਫਿਰ ਪਰਦੇਸੀ ਭਾਈਆਂ ਨੂੰ ਪਾਕਿਸਤਾਨੀਆਂ ਨੂੰ ਰੋਜ਼ਾ ਰੱਖਣ ਵਾਲਿਆਂ ਨੂੰ ਠੀਕ ਹੈ ਇਤਕਾਫ ਤੇ ਬਹਿਣ ਵਾਲਿਆਂ ਨੂੰ ਸਭ ਨੂੰ ਇੱਕ ਦਫਾ ਫਿਰ ਜਿਹੜੀ ਨਾ ਈਦ ਮੁਬਾਰਕ। अस्सलाम वालेकुम मुबारक की हाल चाल है ठीक हो ये सेट माशाल्लाह और भाई छोटे ठीक हो उनके घर अलहमदुलिल्लाह नाल ते हुन अस्सी मिलनी अब्दुल रहीम दे नाल अस्सलाम वालेकुम ईद मुबारक ओए होए हो संभाले दी पहली ईद हैगी है जबरदस्त करके जन फातिमा उठो मिलो बाबा को ईद मुबारक ऐसे एक ऐसे हाँ ईद मुबारक जी। देखो मेरी बेटी के नाम माशाल्लाह ये देखो ये इसका बरस है छोटा सा इसको ईदी मिली है। किसने दिया ईदी ये और ये मामू ने और भैया आपको मामू ने दी है। अच्छा ईद मुबारक। बाबा से ईदी लेनी है हैं बाबा को रहत है हैं चलो ये मेरी बेटी की ईदी हो गई। ये देखो ये थोड़ी सी दी है थोड़ी लेते हैं ना। ये आपकी ईदी हो गई वाह आपने भी लेनी है लो 100 उसका 100 आपका ठीक है वाह ये लो ये ईदी ले लो वाह भाई वाह क्या और नहीं लेनी ईदी वाह जी वाह चलो पारी करो हाँ इधर और लेनी है ये ले लो और ले लो ये लो वाह भाई वाह ओ सारा मेरा पर्स लूट लिया लो जी जन्नत फातिमा की ईदी भी आ गई इसकी भी आ गई है मामू भी दे गए हैं और चीजें नहीं खानी खूब चीजें खानी है आज। चलो सबको कह दो सब परदेसी अंकल आंटियों को सबको पाकिस्तान वालों को कह दो ईद मुबारक। ओए होए ये ऐनक देखो ये ग्लासेस लगाओ ये लगाओ ऐनक वाह भाई वाह माशाल्लाह जी। ईद की खुशियां जी सबको एक दफ़ा फिर मुबारक होन। बच्चे ने अल्लाह ताला सब दे बच्चों ਨੂੰ ਐਵੇਂ ਹੱਸਦਾ ਮੁਸਕਰਾਉਂਦਾ ਰੱਖੇ ਤੇ ਅੱਜ ਦੇ ਵਲੌਗ ਦੇ ਵਿੱਚ ਜੁੜੇ ਰਹੋ। ਅੱਜ ਤੁਹਾਨੂੰ ਮੁxtਲਫ ਚੀਜ਼ਾਂ ਅੱਜ ਦਿਨ ਬਾਅਦ ਦੀ ਰੂਟੀਨ ਈਦ ਦੇ ਦਿਨ ਦੀਆਂ ਗੱਲਾਂ ਜਿਹੜੀਆਂ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਾਨੂੰ ਦਿਓ ਇਜਾਜ਼ਤ ਅੱਗੇ ਵਧਣ ਤੋਂ ਪਹਿਲੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਮਾਸ਼ਾਅੱਲਾ ਅਸੀਂ ਈਦ ਨਮਾਜ਼ ਪੜ੍ਹ ਕੇ ਆ ਗਏ ਤੇ ਅਸੀਂ ਜਿਹੜੀਆਂ ਨਾ ਅੱਜ ਸਵਈਆਂ ਤੇ ਨਹੀਂ ਤਿਆਰ ਕੀਤੀਆਂ ਕਿਉਂਕਿ ਮਿੱਠੀ ਈਦ ਤੇ ਜ਼ਿਆਦਾਤਰ ਲੋਕ ਸਵਈਆਂ ਜਿਹੜੀਆਂ ਨਾ ਉਹ ਬਣਾਉਂਦੇ ਨੇ। ਅਸੀਂ ਬਣਾਈ ਆ ਖੀਰ ਅਲਹਮਦੁਲਿਲਾ ਨਾਲ ਤੇ ਇਹ ਵੀ ਮਿੱਠੀ ਹੈ ਲੇਕਿਨ ਖੀਰ ਜਿਹੜੀ ਆ ਨਾ ਮੈਂ ਜ਼ਿਆਦਾ ਪਸੰਦ ਕਰਦਾ ਇਸ ਵਾਸਤੇ ਜ਼ਰਾ ਬੇਗਮ ਸਾਹਿਬਾ ਨੇ ਜਿਹੜਾ ਨਾ ਸਾਨੂੰ ਖੀਰ ਬਣਾਤੀ ਹੈਗੀ। ਬੱਚਿਆਂ ਨੇ ਜਿਹੜੀਆਂ ਉਹ ਸਵਈਆਂ ਹੀ ਖਾਧੀਆਂ ਸੀ ਤੇ ਸਾਡੇ ਵਾਸਤੇ ਬਣੀਆਂ ਖੀਰ ਤੇ ਆਜੋ ਫਿਰ ਸਾਡੇ ਨਾਲ ਸ਼ਾਮਲ ਹੋਵੋ ਤੁਹਾਨੂੰ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਕਰਦੇ ਜਿਹਨੇ ਖੀਰ ਖਾਣੀ ਹੈ ਮਿੱਠੀ ਈਦ ਤੇ ਮਿੱਠੀਆਂ ਚੀਜ਼ਾਂ ਤੇ ਮਿੱਠੀਆਂ ਰੌਣਕਾਂ ਤੇ ਇਹ ਸਾਡੇ ਮਿੱਠੇ ਬੱਚੇ ਮਾਸ਼ਾਅੱਲਾ ਇਹ ਦੇਖੋ ਹੁਣ ਫੁੱਲ ਡੇ ਜਿਹੜਾ ਇਹਨਾਂ ਦਾ ਹੈਗਾ ਬੱਚਿਆਂ ਦਾ ਐਸੇ ਜਨ ਫਾਤਮਾ ਉਹ ਦੇਖੋ ਬਈ वाह जी ईदी मिल रही है माशाल्लाह वाह भाई वाह क्या बात है जी। ईदी कितने नोट है दिखाओ ओए होए नए नोट वाह भाई वाह वाह इधर से भी ईदी मिल गई है क्या बात है जी जबरदस्त हो गया वाह भाई वाह। मेरी बेटी की इतनी ईदी इकट्ठी हो गई दिखाओ जरा दिखाओ कितनी ईदी इकट्ठी हुई है वाह भाई नहीं सारे नोट दिखाओ ना सारे नोट दिखाओ। मेरी बेटी की इतनी ईद इकट्ठी हो गई है वाह भाई वाह क्या बात है। अंदर वाले भी सारे दिखा रही है ओए हो इतने नोट वाह भाई वाह क्या बात है जी जबरदस्त। जन्नत फातिमा आज लॉटरी निकल आई तेरी। बेटी हमारी ने ना ईद ईदी इकट्ठी कर ली है ਹੁਣ ਜਿਹੜੀ ਹੈ ਨਾ ਖਾਣਾ ਬਣਾ ਲੱਗੀ ਹੈ। क्या खाना बना रही हो
बताओ क्या क्या बनाना है खाने में। जिन्ना फातिमा ने अपना किचन खोल लिया देखो, तो हुन लगी है खाना बनान। क्या क्या खाना बनाना है बताओ। कौन सा वो मटन बनाना है, चिकन बनाना है या बीफ बनाना है? बताओ बताओ बताओ। वाह वो मेहंदी तो बड़ी अच्छी लगाई है मेरी बेटी ने, हैं? अच्छी लगाई है ना? वाह क्यूट। गुल्लक में डाल दिया इसने, गल्ला लिया हुआ मट्टी वाला, ईदी उसमें डाली जा रही है, कुछ बचा के इसमें रख लिया और कुछ उसमें डाली जा रही है। तो मेरी बेटी अपनी तमाम अंकल आंटियों को ना ईद मुबारक कह दे, कहो शाबाश। वाह भाई वाह। ये जी सालन बनाने लगी है मेरी बेटी, माशाल्लाह माशाल्लाह। ਅਸੀਂ ਨਿਕਲੇ ਆ ਬਾਹਰ ਤੇ ਇਧਰ ਮਠਾਈਆਂ ਦੀਆਂ ਦੁਕਾਨਾਂ ਵੀ ਜੜੀਆਂ ਨਾਲ ਸਜੀਆਂ ਪਈਆਂ, ਲੋਕ ਜਿਹੜੇ ਮਠਾਈ ਸਟਾਈ ਲੈ ਰਹੇ ਨੇ। ਆ ਦੇਖੋ ਰੰਗ ਬਰੰਗੀਆਂ ਮਠਾਈਆਂ, ਇਹੀ ਤਾਂ ਪਾਕਿਸਤਾਨ ਦੀਆਂ ਮੌਜਾਂ ਨੇ ਜਿਹੜੀਆਂ ਬਾਹਰ ਜਾ ਕੇ ਯਾਦ ਆਉਂਦੀਆਂ ਨੇ ਪਰਦੇਸੀ ਭਾਈਆਂ ਨੂੰ। ਇੱਥੇ ਦੀਆਂ ਖੁਸ਼ੀਆਂ, ਇੱਥੇ ਦਾ ਤੋਰਾ ਫੇਰਾ, ਇੱਥੇ ਦੋਸਤਾਂ ਨਾਲ ਗੱਪਸ਼ੱਪ, ਭੈਣਾਂ ਭਰਾਵਾਂ ਵਿੱਚ ਈਦ, ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਬੰਦੇ ਨੂੰ ਯਾਦ ਆਉਂਦੀਆਂ ਨੇ। ਇਹ ਦੇਖੋ ਫੈਮਿਲੀ ਬੱਚਿਆਂ ਨਾਲ ਲੈ ਕੇ, ਬੱਚਿਆਂ ਨੂੰ ਲੈ ਕੇ ਤੇ ਘੁਮਾਉਣ ਲੈ ਕੇ ਜਿਹੜਾ ਨਾ ਉਹ ਜਾਂਦਾ ਪਿਆ ਹੈਗਾ। ਇਹੀ ਮੌਜਾਂ ਨੇ ਤੇ ਸਾਡੇ ਨਾਲ ਵੀ ਅੱਜ ਹੈਗਾ। ਦੇਖੋ ਖਾ ਰਿਹਾ ਭਾਈ ਅਸੀਂ ਬਾਹਰ ਜਾ ਰਹੇ ਹਾਂ ਤੇ ਹੁਣ ਦੁਬਾਰਾ ਅਸੀਂ ਘਰ ਦੀ ਤਰਫ ਜਾ ਰਹੇ ਹਾਂ ਤੇ ਅਲਹਮਦੁਲਿਲਾ ਅਲਹਮਦੁਲਿਲਾ। ਬੱਚੇ ਈਦ ਦੀਆਂ ਖੁਸ਼ੀਆਂ ਤਬਾਦਲਾ ਕਰਨ ਵਾਸਤੇ ਆ ਦੇਖੋ ਝੂਲਿਆਂ ਤੇ ਪਹੁੰਚ ਗਏ ਨੇ ਤੇ ਮਜ਼ੇ ਲੈਂਦੇ ਪਏ ਨੇ। ਆ ਦੇਖੋ ਅਬਦੁਲ ਰਹੀਮ ਕਹਿ ਰਿਹਾ ਕਿ ਮੈਂ ਵੀ ਜਾਣਾ, ਮੈਂ ਵੀ ਝੂਲੇ ਲੈਣੇ ਹੈਗੇ ਤੇ ਬੱਚੇ ਜਿਹੜੇ ਆ ਨਾ ਮਸਤੀਆਂ ਕਰ ਰਹੇ ਨੇ ਫੁੱਲ। ਤੇ ਅਬਦੁਲ ਰਹੀਮ ਹੈਗਾ ਛੋਟਾ ਤੇ ਇਹਨੂੰ ਲੱਗ ਸਕਦੀ ਹੈ ਚੋੜ। ਝੂਲੇ ਲੈਂਦੇ ਪਏ ਨੇ ਹਰ ਪਾਸੇ ਤੇ ਆਹੀ ਬੱਚਿਆਂ ਦੇ ਜਿਹੜੇ ਦਿਨ ਹੁੰਦੇ ਨੇ ਇੰਜੋਏ ਕਰਨ ਦੇ। ਉਹ ਜੀ ਅਸੀਂ ਫਿਰ ਦੁਬਾਰਾ ਆ ਗਏ ਸਿਟੀ ਦੀ ਤਰਫ। ਮੇਨ ਚੌਕ ਸਾਡਾ ਰਹੀਮ ਯਾਰ ਖਾਨ ਤੇ ਦੀਨਪੁਰ ਚੌਕ ਵੀ ਇਹਨੂੰ ਕਹਿੰਦੇ ਨੇ। ਇੱਥੇ ਦੇਖੋ ਰੌਣਕ ਮੇਲੇ ਲੱਗੇ ਖੜੇ ਨੇ, ਫੁੱਲ ਦੀਆਂ ਪੱਤੀਆਂ, ਬੱਚਿਆਂ ਵਾਸਤੇ ਖਿਡੌਣੇ, ਸਾਰੀਆਂ ਚੀਜ਼ਾਂ ਦੇਖੋ ਖੜੇ ਨੇ। ਤੇ ਅੱਜ ਬਹੁਤ ਸਾਰੇ ਲੋਕ ਜਿਹੜੇ ਆ ਨਾ ਛੋਟੀ ਈਦ ਬਾਹਰ ਨਿਕਲਦੇ ਨੇ ਕਿਉਂਕਿ ਇੱਥੇ ਇੰਜੋਏ ਜਿਹੜਾ ਨਾ ਜ਼ਿਆਦਾ ਹੁੰਦਾ ਸਿਟੀ ਆ ਕੇ। ਤੇ ਪਿੰਡ ਸ਼ਾਇਦ ਇੰਨਾ ਨਹੀਂ ਕਰਦੇ ਕਿਉਂਕਿ ਇੱਥੇ ਹਰ ਚੀਜ਼ ਅਵੇਲੇਬਲ ਹੁੰਦੀ, ਮਠਾਈਆਂ ਸਟਾਈਆਂ, ਗੋਲ ਗੱਪੇ, ਕੁਲਫੀਆਂ, ਸਾਰਾ ਜਿਹੜੀਆਂ ਚੀਜ਼ਾਂ ਨਾ ਉਹ ਸਾਰਾ ਕੁਝ ਅਵੇਲੇਬਲ ਹੁੰਦਾ ਹੈ। ਤੇ ਇਸ ਵਾਸਤੇ ਇੱਥੇ ਰੌਣਕ ਮੇਲਾ ਜਿਹੜਾ ਨਾ ਉਹ ਜ਼ਿਆਦਾ ਹੁੰਦਾ ਹੈ। ਤੇ ਇਸ ਟਾਈਮ ਅਬਦੁਲ ਰਹੀਮ ਫਿਰ ਆਪਣੇ ਨਾਲ ਹੈ, ਕਹਿੰਦਾ ਮੈਂ ਨਾਲ ਹੀ ਰਹਿਣਾ ਹੈਗਾ ਤੇ ਇੱਥੇ ਨਾਲ ਹੈਗਾ ਤੇ ਇਸ ਵਾਸਤੇ ਜਿਹੜਾ ਨਾ ਇੰਜੋਏ ਕਰਦਾ ਪਿਆ ਜੀ ਸਾਡੇ ਨਾਲ। ਤੇ ਹੁਣ ਅਸੀਂ ਜਿਹੜਾ ਨਾ ਜਾ ਰਹੇ ਘਰ ਦੀ ਤਰਫ ਵੀ ਅਲਹਮਦੁਲਿਲਾ। ਅੱਜ ਮੌਸਮ ਜਿਹੜਾ ਨਾ ਫਿਰ ਇੱਕ ਦਫਾ ਈਦ ਠੰਡੀ ਠੰਡੀ ਹੋ ਗਈ ਹੈ, ਮੌਸਮ ਜਿਹੜਾ ਅੱਛਾ ਹੈਗਾ। ਹਲਕੇ ਪਤਲੇ ਬਾਦਲ ਨੇ ਲੇਕਿਨ ਮਿੱਠੀ ਠੰਡੀ ਹਵਾ ਚੱਲਦੀ ਪਈ ਹੈ ਤੇ ਜਿਹੜੀ ਛੋਟੀ ਈਦ ਹੈ ਨਾ ਉਹ ਸ਼ਾਨਦਾਰ ਹੈ ਮਾਸ਼ਾਅੱਲਾ। ਲੁਤਫ ਆ ਗਿਆ ਕਿ ਠੰਡੀਆਂ ਹਵਾਵਾਂ ਨੇ। ਅਗਲੀ ਜਿਹੜੀ ਵੱਡੀ ਈਦ ਆਉਣੀ ਆ ਉਹ ਆਏਗੀ ਤੇ ਗਰਮੀਆਂ 'ਚ ਅੱਲਾਹ ਤਾਲਾ ਉਸ ਈਦ ਤੇ ਵੀ ਆਪਣਾ ਕਰਮ ਕਰ ਸਕਦਾ ਹੈ। ਤੇ ਉਮੀਦ ਕਰਦਾ ਕਿ ਜਿੱਥੇ ਰਹਿਣਗੇ ਉਹ ਖੁਸ਼ ਰਹਿਣਗੇ, ਉਹ ਆਬਾਦ ਰਹਿਣਗੇ। ਉਹ ਇਸੇ ਦੁਆ ਔਰ ਉਮੀਦ ਦੇ ਨਾਲ ਕਿ ਤੁਹਾਡੀ ਈਦ ਜਿਹੜੀ ਹੈ ਨਾ ਬਹੁਤ ਅੱਛੀ ਗੁਜ਼ਰੀ ਹੋਏਗੀ। ਤੇ ਇੱਧਰ ਅੱਜ ਵੀ ਜਿਹੜਾ ਨਾ ਗੋਸ਼ਤ ਉਹ ਵਿਕਦਾ ਪਿਆ ਹੈਗਾ ਤੇ ਰੌਣਕ ਮੇਲੇ ਜਿਹੜੇ ਨਾ ਉਹ ਜਾਰੀ ਉਹ ਸਾਰੀ ਨੇ ਹੈਗੇ ਨਾ। ਗੋਸ਼ਤ ਦੀ ਸੇਲ ਲੱਗੀ ਪਈ ਹੈ ਹਾਲੇ ਤੱਕ ਜਨਾਬ। ਇੱਧਰ ਚਾਵਲ ਛੋਲਿਆਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਨੇ ਤੇ ਅੱਗੇ ਜਿਹੜੀ ਆਈਸਕ੍ਰੀਮ ਦੀ ਦੁਕਾਨ ਹੈ, ਦੇਖੋ ਆਈਸਕ੍ਰੀਮ ਲੱਗੀ ਪਈ ਹੈ ਤੇ ਇੱਧਰ ਗੋਸ਼ਤ ਸੇਲ ਹੁੰਦਾ ਪਿਆ। ਰੌਣਕ ਮੇਲਾ, ਜੂਸ ਵਾਲੀਆਂ ਦੁਕਾਨਾਂ ਸਾਰੀਆਂ ਖੁੱਲ੍ਹੀਆਂ ਨੇ ਤੇ ਰੌਣਕ ਮੇਲਾ ਹਰ ਤਰਫ ਜਿਹੜਾ ਨਾ ਉਹ ਲੱਗਿਆ ਪਿਆ ਹੈਗਾ ਮਾਸ਼ਾਅੱਲਾ ਮਾਸ਼ਾਅੱਲਾ। ਜੀ ਬਾਬਾ, ਹਾਂ ਬਾਬਾ। ਚਲੋ ਜੀ ਅਲਹਮਦੁਲਿਲਾ ਅੱਜ ਦਾ ਵਲੋਗ ਕਰਦੇ ਹਾਂ ਅਸੀਂ ਇੱਥੇ ਐਂਡ ਤੇ ਇਨਸ਼ਾਅੱਲਾ ਕੱਲ੍ਹ ਮਿਲਾਂਗੇ ਇੱਕ ਨਵੇਂ ਵਲੋਗ ਦੇ ਵਿੱਚ ਨਵੀਆਂ ਚੀਜ਼ਾਂ ਦੇ ਨਾਲ। ਈਦ ਦਾ ਪਹਿਲਾ ਦਿਨ ਸਭ ਨੂੰ ਮੁਬਾਰਕ ਹੋਵੇ। ਸਾਨੂੰ ਦਿਓ ਇਜਾਜ਼ਤ, ਅੱਲਾ ਨਿਗਹਿਬਾਨ।